ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਜਿਹੜਾ ਅਸੀਂ ਫੇਸਬੁੱਕ ਮੈਸੇਜ ਪੜਨ ਜਾ ਰਹੇ ਹਾਂ ਉਹ ਦੁਬਈ ਤੋਂ ਆਇਆ ਹੈ ਅਮਨਦੀਪ ਸਿੰਘ ਜੀ ਦਾ। ਇਹ ਲਿਖਦੇ ਹਨ, ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਵੇਲੇ ਦੁਬਈ ਵਿੱਚ ਹਾਂ ਤੇ ਕੁਝ ਦਿਨ ਪਹਿਲਾਂ ਮੈਂ ਡਰਾਈਵਰ ਕਲਾਸ ਲਈ ਗਿਆ ਤਾਂ ਉਸ ਦਿਨ ਮੈਨੂੰ ਬਿਹਾਰ ਦਾ ਮੁਸਲਿਮ ਉਸਤਾਦ ਮਿਲਿਆ। ਉਸ ਨੇ ਮੇਰੇ ਨਾਲ ਗੱਲਬਾਤ ਕੀਤੀ ਤੇ ਸਿੱਖਾਂ ਨੂੰ ਹਿੰਦੂ ਦੱਸਿਆ ਅਤੇ ਉਹਨਾਂ ਨੂੰ ਬਿਹਾਰ ਵਿੱਚ ਪੜ੍ਹਾਈ ਕਿਤਾਬਾਂ ਵਿੱਚ ਸਿੱਖਾਂ ਨੂੰ ਹਿੰਦੂ ਹੀ ਦੱਸਿਆ ਗਿਆ ਹੈ ਤੇ ਉਸ ਦੇ ਮੁਤਾਬਕ ਹਿੰਦੂਆਂ ਨੇ ਮੁਸਲਮਾਨਾਂ ਨੂੰ ਮਾਰਨ ਲਈ ਇੱਕ ਸੈਨਾ ਬਣਾਈ ਸੀ। ਉਹ ਦੱਸ ਰਿਹਾ ਸੀ ਕਿ ਹਿੰਦੂ ਆਪਣੇ ਪਰਿਵਾਰ ਦੇ ਇੱਕ ਮੈਂਬਰ ਨੂੰ 5 ਕਕਾਰ ਦਾ ਧਾਰਨੀ ਕਰਦੇ ਸਨ ਤਾਂ ਜੋ ਉਹ ਮੁਸਲਮਾਨਾਂ ਨੂੰ ਖਤਮ ਕਰ ਸਕਣ। ਪਰ ਫਿਰ ਮੇਰੇ ਤੋਂ ਵੀ ਚੁੱਪ ਨਾ ਰਿਹਾ ਗਿਆ। ਫਿਰ ਮੈਂ ਉਸ ਨੂੰ ਸਿੱਖ ਇਤਿਹਾਸ ਬਾਰੇ ਦੱਸਿਆ ਕਿ ਅਸੀਂ ਸਿੱਖ ਅਲੱਗ ਧਰਮ ਹਾਂ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਸਾਰੀ ਵਾਰਤਾ ਦੱਸੀ ਕਿ ਸਿੱਖ ਮੁਸਲਮਾਨਾਂ ਜਾਂ ਹਿੰਦੂਆਂ ਨੂੰ ਮਾਰਨ ਲਈ ਨਹੀਂ ਆਏ। ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ। ਨਾਲੇ ਫਿਰ ਮੈਂ ਉਸ ਨੂੰ ਸਿੱਖਾਂ ਤੇ ਮੁਸਲਮਾਨਾਂ ਦੇ ਆਪਸੀ ਸਬੰਧਾਂ ਬਾਰੇ ਵੀ ਦੱਸਿਆ, ਕਿੱਥੇ-ਕਿੱਥੇ ਉਹਨਾਂ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਅਤੇ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਮੁਸਲਮਾਨਾਂ ਨੂੰ ਪੂਰੇ ਅਧਿਕਾਰ ਸਨ। ਆਖਿਰ ਵਿੱਚ ਆ ਕਹਿੰਦਾ, जैसा तुम बता रहे हो जो हमने पढ़ा है बिल्कुल उसके उल्ट है। चलो अब समझ आ गई। पर मैं बाद विच सोचिया जिवें इस नूं दस्सिया गया सिखां बारे उवें हर एक नूं पंजाब तो बाहर वसते लोकां नूं दस्सिया गया होवेगा। सानू अते साडे मुसलमान वीरां नूं एक होण तों रोकण लई बहुत ही कारगर है अते मैं सारे वीरां नूं दसना चाहता हां, अपने इतिहास बारे जानकारी रखो तां जो तुहानूं कदे भी कोई भुलेखा ना होवे। ਅਸੀਂ ਕੌਣ ਹਾਂ ਤੇ ਸਾਡੀ ਕੀ ਮਰਿਆਦਾ ਹੈ। ਤੇ ਮੈਂ ਆਪ ਜੀ ਦਾ ਪੂਰੇ ਟੀਵੀ 84 ਦਾ ਧੰਨਵਾਦੀ ਹਾਂ ਤੇ ਮੇਰੀ ਜਿੰਦ ਅਤੇ ਮੇਰੀ ਜਾਨ ਖਾਲਿਸਤਾਨ ਜ਼ਿੰਦਾਬਾਦ। ਤੇ ਉਹਨਾਂ ਦਾ ਦੂਸਰਾ ਵੀ ਸਵਾਲ ਹੈ ਤੇ ਕਹਿੰਦੇ ਹਨ, ਡਾਕਟਰ ਸਾਹਿਬ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 6 ਫॉर ਜਸਟਿਸ ਵੱਲੋਂ RSS ਦੇ ਖਿਲਾਫ ਇੱਕ ਕੇਸ ਦਰਜ ਕੀਤਾ ਗਿਆ ਸੀ। US ਵਿੱਚ ਉਸ ਬਾਰੇ ਕੋਈ ਫੈਸਲਾ ਆਇਆ ਹੈ ਜਾਂ ਨਹੀਂ? ਜੀ ਡਾਕਟਰ ਸਾਹਿਬ। ਵੀਰ ਅਮਨਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਦੁਬਈ ਤੋਂ ਲਿਖਿਆ ਜੀ। ਉਹਨਾਂ ਨੇ ਆਪਣਾ ਡਰਾਈਵਰ ਕਲਾਸ ਦੇ ਉਸਤਾਦ ਨਾਲ ਐਨਕਾਊਂਟਰ ਉਸ ਦਾ ਵੇਰਵਾ ਦਿੱਤਾ ਜਿਹੜਾ ਉਹਨਾਂ ਦੇ ਕਹਿਣ ਮੁਤਾਬਕ ਬਿਹਾਰ ਤੋਂ ਸੀ ਔਰ ਉਸ ਦੀ ਪਰਸੈਪਸ਼ਨ ਇਹੀ ਸੀ ਜੋ ਉਹਨੇ ਆਪਣੀਆਂ ਸਕੂਲੀ ਸਿਲੇਬਸ ਕਿਤਾਬਾਂ 'ਚ ਪੜ੍ਹੀ ਕਿ ਸਿੱਖ ਹਿੰਦੂਆਂ ਦੀ ਰੱਖਿਆ ਲਈ ਬਣੇ ਸਨ ਔਰ ਇਹ ਜਿਹੜਾ 5 ਕਕਾਰੀ ਰੂਪ ਹੈ ਇਹ ਤਾਂ ਹਿੰਦੂਆਂ ਦਾ ਇੱਕ ਮੁੰਡਾ ਸਿੱਖ ਬਣਦਾ ਸੀ ਤਾਂ ਕਿ ਉਹ ਮੁਸਲਮਾਨਾਂ ਨੂੰ ਮਾਰ ਸਕੇ ਜੀ। ਔਰ ਇਸ ਲਈ ਉਸ ਨੇ ਜਿਹੜਾ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਹੀ ਸਮਝੇ। ਸੋ ਇਹਨਾਂ ਨੇ ਵੀਰ ਅਮਨਦੀਪ ਸਿੰਘ ਜੀ ਨੇ ਉਸ ਉਸਤਾਦ ਨੂੰ ਬਰੀਫ ਕੀਤਾ ਕਿ ਵੀ ਇਹ ਗੱਲ ਠੀਕ ਨਹੀਂ ਹੈ, ਸਿੱਖ ਜ਼ੁਲਮ ਦੇ ਖਿਲਾਫ ਨੇ, ਮੁਸਲਮਾਨਾਂ ਦੇ ਖਿਲਾਫ ਨਹੀਂ। ਔਰ ਕਿਵੇਂ ਸਿੱਖ ਗੁਰੂ ਸਾਹਿਬਾਨ ਦੇ ਵੇਲੇ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਜਿਹੜਾ ਕਿ ਲਾਸਟ ਸਿੱਖ ਰਾਜ 1849 'ਚ ਸਾਡਾ ਅੰਗਰੇਜ਼ਾਂ ਨੇ ਹੜੱਪਿਆ, ਕਿਵੇਂ ਮੁਸਲਮਾਨਾਂ ਨੂੰ ਫੌਜ ਦੇ ਵਿੱਚ ਵੀ ਜਿਹੜਾ ਉਹ ਬਰਾਬਰੀ ਸੀ ਔਰ ਹਰ ਤਰ੍ਹਾਂ ਦੀ ਖੁੱਲ੍ਹ ਸੀ ਜੀ। ਔਰ ਉਹਨਾਂ ਨੇ ਇਹ ਖਦਸ਼ਾ ਜ਼ਾਹਰ ਕੀਤਾ ਹੈ ਕਿ ਵੀ ਜੇ ਉਹਨਾਂ ਨੂੰ ਇਸ ਕਿਸਮ ਦੀ ਗਲਤ ਜਾਣਕਾਰੀ ਸੀ ਤੇ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਹੋਰ ਨੇ ਉਹਨਾਂ ਨੂੰ ਵੀ, ਸਿੱਖਾਂ ਨੂੰ ਵੀ ਔਰ ਦੂਸਰਿਆਂ ਨੂੰ ਇਹੋ ਜਿਹੀ ਹੀ ਪੜ੍ਹਾਈ ਪੜ੍ਹਾਉਂਦੇ ਹੋਣਗੇ। ਔਰ ਉਹਨਾਂ ਨੇ ਸਿੱਖਾਂ ਨੂੰ ਕਿਹਾ ਵੀ ਉਹ ਜਾਗਰੂਕ ਹੋਣ ਔਰ ਖਾਲਿਸਤਾਨ ਜਿੰਦ ਜਾਨ। ਦੂਸਰਾ ਉਹਨਾਂ ਨੇ 6 ਫॉर ਜਸਟਿਸ ਵੱਲੋਂ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਖਿਲਾਫ RSS ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨਣ ਦੇ ਮੁੱਦੇ ਦੇ ਕੇਸ ਬਾਰੇ ਜਿਹੜਾ ਹੈ ਉਹ ਮੰਗੀ ਹੈ ਅਪਡੇਟ ਜੀ। ਦੇਖੋ ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਤਾਂ ਇਹਨਾਂ ਦੀ ਜਿਹੜੀ ਹੈ ਬਾਰ-ਬਾਰ ਹਰ ਥਾਂ ਤੇ ਇਹਨਾਂ ਦਾ ਇਹ ਕਹਿਣਾ ਰਿਹਾ। 47 ਤੋਂ ਬਾਅਦ ਤਾਂ ਇਹ ਆਰਗੂਮੈਂਟ ਕਰਦੇ ਸੀ ਕਿ ਜੀ ਇਹ ਸਿੱਖ ਤਾਂ ਬਣੇ ਹੀ ਮੁਸਲਮਾਨਾਂ ਦੇ ਖਿਲਾਫ ਸੀ, ਹੁਣ ਕਿਉਂਕਿ ਉਹਨਾਂ ਦਾ ਪਾਕਿਸਤਾਨ ਬਣ ਗਿਆ ਹਿੰਦੂਆਂ ਦੇ ਕੋਲ ਵਾਪਸ ਆਪਣਾ ਜਿਵੇਂ ਹੁਣ 800 ਸਾਲ ਜਾਂ 1000 ਸਾਲ ਬਾਅਦ ਆਪ ਹੀ ਕਹੀ ਜਾਂਦੇ ਨੇ ਰਾਜ ਆ ਗਿਆ, ਹੁਣ ਸਿੱਖਾਂ ਦੀ ਲੋੜ ਨਹੀਂ ਹੈ, ਹੁਣ ਤੁਸੀਂ ਜਿਹੜਾ ਉਹ ਵਾਪਸ ਆ ਜਾਓ। ਜਦੋਂ ਉਹਨਾਂ ਨੂੰ ਲੱਗਾ ਕਿ ਵੀ ਇਹ ਗੱਲ ਹੁਣ ਨਿਕਲ ਗਈ ਹੱਥ ਚੋਂ, ਔਰ ਇਸ ਗੱਲ ਦੇ ਲਈ ਈਵਨ ਗਾਂਧੀ ਵਰਗਾ ਫਰਾਡ ਜਿਹੜਾ ਉਹ ਵੀ ਇਹੀ ਕਹਿੰਦਾ ਰਿਹਾ ਜੀ ਕਿ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਨੇ, ਗੁਰੂ ਗ੍ਰੰਥ ਸਾਹਿਬ ਵੀ ਸਾਡੀ ਸਕ੍ਰਿਪਚਰ ਹੀ ਹੈ। ਲੇਕਿਨ ਇਹ ਤਾਂ ਅੰਗਰੇਜ਼ਾਂ ਨੇ ਵਿੱਚ ਜਿਹੜਾ ਖੜੇ ਕਰਕੇ ਔਰ ਅਲੱਗ ਪੈਦਾ ਕਰ ਦਿੱਤੇ ਕਿ ਵੀ ਸਿੱਖ ਅਲੱਗ ਸੋਚਣ ਲੱਗ ਗਿਆ ਵੀ ਅਸੀਂ ਅਲੱਗ ਧਰਮ ਹੈ, ਇਹ ਤਾਂ ਸਾਡਾ ਹੀ ਨਹੀਂ, ਹਿੰਦੂਆਂ ਦਾ ਹੀ ਹਿੱਸਾ ਨੇ। ਔਰ ਇੱਕ ਸਿੱਖਾਂ ਦਾ ਤਬਕਾ ਵੀ ਸਿੰਘ ਸਭਾ ਲਹਿਰ ਵੇਲੇ ਤੱਕ ਵੀ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਖਾਸ ਤੌਰ ਤੇ ਇਸ ਗੱਲ 'ਚ ਯਕੀਨ ਰੱਖਦਾ ਸੀ ਕਿ ਜੀ ਅਸੀਂ ਸਨਾਤਨੀ ਸਿੱਖ ਹਾਂ ਜੀ। ਔਰ ਉਹਨਾਂ ਨੇ ਜਨੇਊ ਵੀ ਪਾਇਆ ਹੁੰਦਾ ਸੀ ਜੀ ਕਿਉਂਕਿ ਸਨਾਤਨ ਧਰਮ ਦਾ ਚਿੰਨ੍ਹ ਹੈ, ਕਿਰਪਾਨ ਵੀ ਪਾਈ ਹੁੰਦੀ ਸੀ ਜੀ ਕਿ ਸਾਡੇ ਗੁਰੂ ਨੇ ਕਿਹਾ।
ਹੁਣ ਅੱਜ ਵੀ ਜਿਹੜਾ ਤਬਕਾ ਨਾਨਕਸ਼ਾਹੀ ਕੈਲੰਡਰ ਨੂੰ ਡੀਰੇਲ ਕਰ ਰਿਹਾ ਹੈ, ਜਿਹੜਾ ਹੋਰ ਜਾ ਕੇ ਮੱਠਾਂ ਦੇ ਵਿੱਚ ਜਾਂ ਹੁਣ ਹਰਿਦੁਆਰ ਕੁੰਭ ਦੇ ਉੱਥੇ ਜਾ ਕੇ ਨਹਾਉਣ ਲੱਗ ਗਏ, ਲੰਗਰ ਲਾਉਣ ਲੱਗ ਗਏ, ਆਰਐਸਐਸ ਦੇ ਨਾਲ ਜਿਸ ਕਿਸਮ ਦੇ ਸਬੰਧ ਬਣਾਏ ਨੇ ਔਰ ਜੋ ਚੱਲ ਰਿਹਾ ਉਹਦੇ ਚੋਂ ਤਾਂ ਜ਼ਾਹਰ ਹੈ ਬਹੁਤਿਆਂ ਨੂੰ ਤਾਂ ਫਿਰ ਇਹੀ ਲੱਗੇਗਾ ਕਿ ਵੀ ਇਹ ਇਵੇਂ ਹੀ ਹੈ ਔਰ ਇਹੀ ਗੱਲ ਇਸ ਤਰੀਕੇ ਨਾਲ ਪ੍ਰੈਜ਼ੈਂਟ ਕੀਤੀ ਜਾ ਰਹੀ ਹੈ। ਔਰ ਮੈਂ ਸਮਝਦਾ ਹਾਂ ਵੀ ਉਹਨਾਂ ਦੀਆਂ ਟੈਕਸਟ ਬੁੱਕਸ ਦੇ ਵਿੱਚ ਤਾਂ ਉਹਨਾਂ ਨੇ ਨਾ ਸਿਰਫ ਹਿੰਦੂਆਂ ਦਾ ਹਿੱਸਾ, ਈਵਨ ਗੁਰੂ ਨਾਨਕ ਸਾਹਿਬ ਜਦੋਂ ਸਿੱਖ ਧਰਮ ਨੂੰ ਡਿਸਕਸ ਹੀ ਕਰਦੇ ਨੇ ਉਹ ਅਲੱਗ ਧਰਮ ਦੇ ਤਾਂ ਉਹਨੂੰ ਭਗਤੀ ਲਹਿਰ ਦੇ ਥੱਲੇ ਕਰਦੇ ਨੇ, ਤੇ ਭਗਤੀ ਲਹਿਰ ਉਹ ਰਾਮਾਨੁਜ ਤੋਂ ਸ਼ੁਰੂ ਕਰ ਲੈਂਦੇ ਨੇ, ਰਾਮਾਨੁਜ ਔਰ ਫਿਰ ਸੂਰਦਾਸ, ਮੀਰਾਬਾਈ, ਕਬੀਰ, ਰਵਿਦਾਸ, ਗੁਰੂ ਨਾਨਕ, ਜਿਵੇਂ ਉਹ ਸਾਰੀ ਕੰਟੀਨਿਊਟੀ ਜਿਹੜੀ ਹੈ ਉਹ ਭਗਤੀ ਲਹਿਰ ਦੀ ਹੈ, ਉਹਦੇ 'ਚ ਕੋਈ ਵੱਖਰੇ ਧਰਮ। ਔਰ ਉਹ ਗੁਰੂ ਨਾਨਕ ਸਾਹਿਬ ਨੂੰ ਸਮਾਜ ਸੁਧਾਰਕ ਲਿਖਦੇ ਨੇ ਕਿ ਜੀ ਉਹਨਾਂ ਨੇ ਸਮਾਜ ਜਿਹੜੀਆਂ ਕੁਰੀਤੀਆਂ ਆਈਆਂ ਸੀ ਉਹਨਾਂ ਨੂੰ ਦੂਰ ਕੀਤਾ, ਕੋਈ ਨਵੀਂ ਗੱਲ ਨਹੀਂ ਚਲਾਈ। ਔਰ ਇਹੋ ਜਿਹੀ ਗਲਤੀ ਕਦਮ ਹੋਰ ਪਾਸੇ ਨੂੰ ਜਾਂਦੇ ਆ ਵੈਸਟ ਦੇ ਸਕਾਲਰ ਵੀ ਕਰਦੇ ਨੇ। ਉਹ ਸਿੱਖ ਧਰਮ ਦੀ ਅੱਡੀ ਹਸਤੀ ਦੀ ਥਾਂ ਤੇ, ਕਰ ਹੁਣ ਤਾਂ ਪੰਜਵਾਂ ਵੱਡਾ ਧਰਮ ਅਸੀਂ ਮਾਨਤਾ ਬਾਹਰਲੇ ਸਿੱਖਾਂ ਨੇ ਐਫਰਟ ਕਰਕੇ ਲਈ ਹੈ, ਉਹ ਸਿੱਖ ਧਰਮ ਨੂੰ ਇੱਕ ਪੁੱਲ ਦੱਸਦੇ ਸੀ ਕਿ ਜੇ ਹਿੰਦੂਆਂ ਤੇ ਮੁਸਲਮਾਨਾਂ ਦੇ ਵਿਚਕਾਰ ਇੱਕ ਜਿਵੇਂ ਸਮਝੌਤਾ ਕਰਵਾਉਣਾ ਹੁੰਦਾ ਹੈ, ਇੱਕ ਪੁੱਲ ਹੈ। ਸੋ ਜਿਵੇਂ ਵੀਰ ਅਮਨਦੀਪ ਸਿੰਘ ਨੇ ਸਪਸ਼ਟਤਾ ਨਾਲ ਕਿਹਾ ਵੀ ਸਾਡੀ ਇੱਕ ਵੱਖਰੀ ਹੋਂਦ ਹੈ, ਜ਼ੁਲਮ ਦੇ ਖਿਲਾਫ ਸਾਡੀ ਲੜਾਈ ਹੈ। 18ਵੀਂ ਸਦੀ 'ਚ ਕਿਉਂਕਿ ਮੁਗਲ ਜਾਂ ਅਫਗਾਨ ਉਹ ਇਸਲਾਮ ਦੇ ਧਾਰਨੀ ਸੀ, ਤੇ ਜੇ ਉਹਨਾਂ ਦੇ ਖਿਲਾਫ ਲੜਾਈ ਸੀ ਤਾਂ ਇਹਨਾਂ ਨੇ ਹਿੰਦੂ ਲਿਖਾਰੀਆਂ ਨੇ ਔਰ ਇਸ ਕਿਸਮ ਦਿਆਂ ਨੇ ਉਹਨੂੰ ਐਂਟਾਈ ਮੁਸਲਮ ਟਿੰਜ ਦੇਣ ਦਾ ਯਤਨ ਕੀਤਾ। ਅੱਜ ਸਾਡੀ ਲੜਾਈ ਹਿੰਦੂ ਸਾਮਰਾਜ ਦੇ ਨਾਲ ਹੈ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ, ਪਰ ਅਸੀਂ ਕੋਈ ਹਿੰਦੂ ਧਰਮ ਦੇ ਖਿਲਾਫ ਤੇ ਨਹੀਂ ਲੜਾਈ ਲੜ ਰਹੇ। ਉਦੋਂ ਵੀ ਜ਼ੁਲਮ ਦੇ ਖਿਲਾਫ ਸੀ, ਅੱਜ ਵੀ ਜ਼ੁਲਮ ਦੇ ਖਿਲਾਫ ਹੈ। ਔਰ ਉਹਨਾਂ ਦੇ ਕੋਲ ਕਿਉਂਕਿ ਹੁਣ ਸਿਲੇਬਸ ਹੁਣ ਤਾਂ ਸਿੱਧਾ ਹੀ ਉਹਨਾਂ ਦਾ ਕੰਟਰੋਲ ਹੈ ਆਰਐਸਐਸ ਦੇ ਥੱਲੇ। ਹੁਣ ਤਾਂ ਉਹ ਸੰਸਕ੍ਰਿਤ ਜਿਹੜੀ ਹੈ ਉਹ ਪੜ੍ਹਨਗੇ, ਮੁਸਲਮਾਨ ਵੰਦੇ ਮਾਤਰਮ ਗਾਇਆ ਜਾਏਗਾ, ਗੀਤਾ ਸਕੂਲਾਂ ਦੇ ਵਿੱਚ ਹੈ। ਔਰ ਜਿਸ ਤਰੀਕੇ ਦੇ ਨਾਲ ਹੁਣ ਜਿਵੇਂ ਅਸੀਂ ਲਾਸਟ ਡਿਸਕਸ ਕੀਤਾ ਸੀ ਕਿ ਰਾਸ਼ਟਰੀ ਸਿੱਖ ਸੰਗਤ ਆਉਣ ਵਾਲੇ ਜੂਨ ਦੇ ਮਹੀਨੇ ਮੋਹਾਲੀ ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਵੱਡੇ ਪੈਮਾਨੇ ਤੇ ਮਨਾ ਰਹੀ ਹੈ, ਸਾਰੀ ਆਰਐਸਐਸ ਦੀ ਲੀਡਰਸ਼ਿਪ ਹੋਏਗੀ ਜੀ। ਤਖਤ ਸ੍ਰੀ ਹਜ਼ੂਰ ਸਾਹਿਬ ਦਾ ਕੰਟਰੋਲ ਉਹਨਾਂ ਨੇ ਲੈ ਹੀ ਲਿਆ। ਸੋ ਇਸ ਸਾਰੇ ਦੇ ਵਿੱਚ ਜਦੋਂ ਮੈਂ ਪਹਿਲਾਂ ਹੀ ਕਲੋਜ਼ਿੰਗ ਦੇ ਵਿੱਚ ਕਿਹਾ ਵੀ ਹਾਲਾਤ ਬਹੁਤ ਨਾ ਸਾਜ਼ਗਾਰ ਨੇ, ਇਹ ਸਾਹਮਣੇ ਜਿਹੜਾ ਉਹਨਾਂ ਨੇ ਜੌਨ ਕੈਰੀ ਸਟੇਟ ਡਿਪਾਰਟਮੈਂਟ ਕਿਉਂਕਿ ਸੈਕਟਰੀ ਆਫ ਸਟੇਟ ਹੈ ਉਹਦੇ ਖਿਲਾਫ ਕੇਸ ਦੀ ਗੱਲ ਕੀਤੀ। ਸੋ ਜਿਹੜੀ ਲੇਟੈਸਟ ਮੀਡੀਆ ਖਬਰ ਸੀ ਉਹ ਇਹ ਸੀ ਕਿ ਉਹਨਾਂ ਨੂੰ ਜਦੋਂ ਤੱਕ ਜਵਾਬ ਦੇਣ ਦਾ ਸਮਾਂ ਦਿੱਤਾ ਗਿਆ ਸੀ ਕਿ ਸਟੇਟ ਡਿਪਾਰਟਮੈਂਟ ਜਵਾਬ ਦੇ 6 ਫਾਰ ਜਸਟਿਸ ਦੇ ਇਸ ਲਾਸੂਟ ਤੇ, ਉਹਨਾਂ ਨੇ ਆਪਣਾ ਟਾਈਮ, ਪ੍ਰੀਤ ਭਾਰਾ ਜਿਹੜਾ ਉਹਨਾਂ ਦਾ ਇੱਥੇ ਅਟਰਨੀ ਜਨਰਲ ਦਾ ਨਿਊਯਾਰਕ ਦਾ, ਉਹਨਾਂ ਨੇ ਸਟੇਟ ਡਿਪਾਰਟਮੈਂਟ ਦੇ ਬਿਹਾਫ ਤੇ ਹੋਰ ਟਾਈਮ ਮੰਗਿਆ ਕਿ ਉਹ ਇਸ ਦੇ ਉੱਤੇ ਜਵਾਬ ਦੇਣ ਦੇ ਲਈ ਹੋਰ ਟਾਈਮ ਚਾਹੁੰਦੇ ਨੇ ਕਿਉਂਕਿ ਇਸ ਅਦਾਲਤ ਦੇ ਵਿੱਚ ਹੈ। ਸੋ ਉਹਨਾਂ ਨੂੰ ਜਿਹੜੀ ਹੈ ਐਕਸਟੈਂਸ਼ਨ ਮਿਲੀ ਹੈ। ਸੋ ਕੇਸ ਅਜੇ ਜਾਰੀ ਹੈ। ਸੋ ਇਹਨਾਂ ਦਾ ਵੀ ਰਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਸੁਣਾਣੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।